ਜਿਹੜੇ ਲੋਕ ਇੱਕ ਕਲਚਰ ਦੇ ਨਾਮ ਤੇ ਜਿਹੜੇ ਗੁਰਬਤ ਨੂੰ ਆਪਣੇ ਤੌਰ ਤੇ ਗਲਮਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਆਈਡੀਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹੋ, ਮੈਂ ਤਾਂ ਇਹਨਾਂ ਨੂੰ ਇੱਕ ਮੁਜਰਮ ਸਮਝਦਾ। ਪਹਿਲੇ ਨੰਬਰ ਤੇ ਜਾਹਿਲ ਹਨ, ਸੌਰੀ ਟੂ ਸੇ। ਉਹਨਾਂ ਦੇ ਵਿੱਚ ਹੂੰ। ਵੱਡੇ ਵੱਡੇ ਵਿਲਾਗਰਸ ਹਨ, ਬਿਲਕੁਲ। ਜਿਨ੍ਹਾਂ ਨੂੰ ਪੰਜਾਬੀਆਂ ਨੇ ਸਿਰ ਤੇ ਚੜਾਇਆ ਹੋਇਆ। ਉਹਨਾਂ ਦੀ ਬਿਲਕੁਲ। ਛੋਟੀ ਜਿਹੀ ਚਵਲ ਤੇ ਛੋਟੀ ਜਿਹੀ ਖੱਚ ਤੇ ਲੱਖਾਂ ਵਿਊਜ਼ ਹੁੰਦੇ ਹੁੰਦੇ। ਬਿਲਕੁਲ। ਉਹ ਖੱਚਾਂ ਨੇ ਬੁਨਿਆਦੀ ਤੌਰ ਤੇ। ਹੂੰ। ਨਾ ਤੇ ਉਹਨਾਂ ਦਾ ਕੋਈ ਕਲਚਰ ਐਕਟਿਵਿਜ਼ਮ ਦਾ ਉਹਨਾਂ ਨੂੰ ਪਤਾ ਹੈ, ਨਾ ਉਹਨਾਂ ਨੂੰ ਪਤਾ ਕਲਚਰ ਦਾ, ਨਾ ਵਿਰਸੇ ਦਾ ਕਿ ਇਹ ਹੁੰਦਾ ਕੀ ਹੈ। ਔਰ ਨਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਰਿਆਸਤਾਂ ਦੀ ਨੈਗਲੀਜੈਂਸੀ ਜਿਹੜੀ ਹੈ, ਰਿਆਸਤਾਂ ਦਾ ਕੰਮ ਨਾ ਕਰਨਾ, ਕਿਆ ਉਹ ਸਾਂਭ ਸੰਭਾਲ ਹੈ, ਉਹ ਕਲਚਰ ਹੈ। ਇੱਥੇ ਉਹੀ ਖੇਡ ਪੰਜਾਬ ਦੇ ਅੰਦਰ ਚੱਲੀ ਜਾ ਰਹੀ। ਲਹਿੰਦੇ ਪੰਜਾਬ ਦੇ ਅੰਦਰ ਇੱਥੇ ਚੜ੍ਹਦੇ ਪੰਜਾਬ ਤੋਂ ਦੋ ਬਹੁਤ ਵੱਡੇ ਇੱਥੇ ਬਿਲਾਗਰਸ ਆਏ। ਜੀ। ਮੈਂ ਨਾਮ ਲੈ ਦੇਣਾ, ਪੰਜਾਬੀ ਟਰੈਵਲ ਕਪਲ ਇੱਥੇ ਆਏ। ਬਿਲਕੁਲ ਬਿਲਕੁਲ ਲੈਣਾ ਚਾਹੀਦਾ। ਪੰਜਾਬੀਆਂ ਨੇ ਉਹਨਾਂ ਕਾਲ ਨੂੰ ਆਊਟ ਜੀ ਕਰਨਾ ਭਰ ਚਾਹੀਦਾ। ਕੇ ਦਿਲਾਂ ਦੇ ਨਾਲ ਲਾਇਆ, ਸਭ ਕੁਝ ਕੀਤਾ, ਲੇਕਿਨ ਇੱਥੇ ਇੱਕ ਜੁਰਮ ਕਰਕੇ ਗਏ। ਉਹਨਾਂ ਨੇ ਹੂੰ। ਇੱਥੋਂ ਵਿਊਜ਼ ਤੇ ਲੈ ਗਏ, ਉਹ ਮਿਲੀਅਨਸ ਦੇ ਹੂੰ। ਹਿਸਾਬ ਦੇ ਨਾਲ ਲੈ ਗਏ। ਲੇਕਿਨ ਜਿੱਥੇ ਜਿੱਥੇ ਗੁਰਬਤ ਸੀ, ਜਿੱਥੇ ਜਿੱਥੇ ਸਟੇਟ ਨੂੰ ਦੱਸਣਾ ਸੀ ਕਿ ਇੱਥੇ ਤੁਹਾਡੇ ਕੰਮ ਕਰਨ ਦੀ ਲੋੜ ਹੈ, ਉਹਨੂੰ ਕਲਚਰ ਬਣਾ ਕੇ ਟੁਰ ਗਏ। ਇਹੀ ਹੂੰ। ਕੰਮ ਹੀ ਸਾਡੇ ਲੋਕ ਕਰ ਰਹੇ ਨੇ ਕਿ ਉਹਨਾਂ ਲਈ ਹੂੰ। ਕਲਚਰ ਇਹ ਹੈ ਕਿ ਤੁਸੀਂ ਕਿਤੇ ਥਾਪੀਆਂ ਪਈਆਂ ਹੋਣ, ਉਹ ਕਲਚਰ ਹੈ। ਹੂੰ। ਟੁੱਟੀ ਮੰਜੀ ਪਈ ਹੂੰ। ਹੋਵੇ, ਉਹ ਕਲਚਰ ਹੈ। ਹੂੰ। ਮੈਂ ਕਹਿੰਦਾ ਹਾਂ ਕਿ ਉਹ ਕਲਚਰ ਜਿਹੜਾ ਪੰਜਾਬ ਦਾ ਇੱਕ ਅਮੀਰੀ ਦਾ ਕਲਚਰ ਹੈ, ਇੱਕ ਹੂੰ। ਜ਼ਰਖੇਜ਼ ਲੈਂਡ ਦਾ, ਫਰਟਾਈਲ ਲੈਂਡ ਦਾ ਕਲਚਰ ਹੈ। ਅਸੀਂ ਉਸ ਨੂੰ ਕਲਚਰ ਕਿਉਂ ਨਹੀਂ ਬਣਾਉਂਦੇ? ਅਸੀਂ ਹਮੇਸ਼ਾ ਹੂੰ। ਗੁਰਬਤ ਨੂੰ ਆਪਣਾ ਕਲਚਰ ਬਣਾ ਕੇ ਕਿਉਂ ਪੇਸ਼ ਕਰਦੇ ਹਾਂ? ਸੋ ਇਹਨਾਂ ਚੀਜ਼ਾਂ ਦਾ ਤੁਹਾਡੇ ਜੇ ਲੋਕਾਂ ਨੂੰ, ਮੈਂ ਤੇ ਚਾਹਾਂਗਾ ਕਿ ਇਹਦੇ ਤੇ ਵੀ ਤੁਸੀਂ ਵੀਡੀਓਜ਼ ਕਰੋ, ਇਹਦੇ ਤੇ ਗੱਲ ਜੀ ਜੀ, ਕਰੋ, ਮੈਂ ਬਲਕਿ ਇਹਦੇ ਕਿਉਂਕਿ ਤੇ ਗੱਲ ਤੁਹਾਡੇ ਨਾਲ। ਇਹ ਮੁਗਾਲ ਤੇ ਦੂਰ ਕਰਨ ਦੀ ਲੋੜ ਹੈ ਜੀ। ਪੰਜਾਬੀ ਕੌਮ ਨੂੰ। ਅਸੀਂ ਇੱਕ ਤੇ ਸੋਸ਼ਲ ਮੀਡੀਆ ਬਲੈਸਿੰਗ ਹੁੰਦਾ ਹੈ, ਉਹਨਾਂ ਸੁਸਾਇਟੀਜ਼ ਦੇ ਅੰਦਰ ਬਲੈਸਿੰਗ ਹੁੰਦਾ ਹੈ ਜਿੱਥੇ ਕੋਈ ਐਜੂਕੇਸ਼ਨ ਲੈਵਲ ਬਿਹਤਰ ਹੈ, ਜਿੱਥੇ ਤੋਂ ਦੀ ਹੂੰ। ਮੈਂਟਲ ਗਰੋਥ ਬਿਹਤਰ ਹੈ। ਤੇ ਹੂੰ। ਜਿੱਥੇ ਜਹਾਲਤ ਹੋਵੇ, ਉੱਥੇ ਸੋਸ਼ਲ ਮੀਡੀਆ ਵੀ ਅਜ਼ਾਬ ਬਣ ਜਾਂਦਾ ਹੈ। ਉੱਥੇ ਜੀ। ਬਾਂਦਰ ਹੱਥ ਬੰਦੂਕ ਆ ਜਾਂਦੀ ਹੈ। ਔਰ ਇਸ ਵੇਲੇ ਪੰਜਾਬੀਆਂ ਦੇ ਵਿੱਚ ਵੀ ਇਹੀ ਹੈ। ਜਿਹੜਾ ਬੰਦਾ ਆਪਣੀ ਕੋਈ ਨਾਨੀ ਦਾਦੀ ਦਾ ਪੁਰਾਣਾ ਜਿਹਾ ਕਪੜਾ ਚੁੱਕ ਕੇ, ਆਪਣੀ ਭੈਣ ਦਾ ਕੋਈ ਪੁਰਾਣਾ ਜਿਹਾ ਦੁਪੱਟਾ ਮੈਲਾ ਜਿਹਾ ਚੁੱਕ ਕੇ, ਤੇ ਉਹ ਮੋਢੇ ਤੇ ਸੱਟੇਗਾ ਤੇ ਇਹ ਕਹੇਗਾ ਤੇਰੀ ਇਹ ਤੇ ਤੇਰੀ ਉਹ, ਤੇ ਉਹ ਮੈਂ ਤੁਹਾਡੇ ਮਤਲਬ ਕਿ ਨਾਲ ਨਾ ਇੱਕ ਗੱਲ ਇੱਥੇ ਜ਼ਰੂਰ ਸਾਂਝੀ ਕਰਨਾ ਚਾਹਾਂਗੀ। ਇਹਨੂੰ ਕਹਿੰਦੇ ਨੇ ਪੋਵਰਟੀ ਪੋਰਨ। ਠੀਕ ਹੈ। ਕਿ ਤੁਸੀਂ ਇਹ ਜਿਹੜਾ ਉਹ ਕਰਕੇ ਗਏ ਨੇ, ਉਹਨਾਂ ਨੇ ਉਹੀ ਕੀਤਾ ਹੈ ਜਿਹੜਾ ਉਹਨਾਂ ਦੇ ਕੋਲੋਨਾਈਜ਼ਰ ਜਿਹੜੇ ਗੋਰੇ ਨੇ ਉਹ ਕਰਦੇ ਰਹੇ ਨੇ। ਠੀਕ ਹੈ। ਇਹੀ ਗੱਲ। ਠੀਕ ਹੈ। ਉਸ ਬੇਸਿਸ ਤੇ ਉਹਨਾਂ ਨੇ ਲੱਖਾਂ ਬੰਦਾ ਉੱਥੇ ਕ੍ਰਿਸਚੀਅਨਿਟੀ 'ਚ ਵੀ ਕਨਵਰਟ ਕਰਤਾ ਹੈ। ਠੀਕ ਹੈ। ਗੁਰਦਾਸਪੁਰ 'ਚ 4 ਲੱਖ ਬੰਦਾ ਕ੍ਰਿਸਚੀਅਨਿਟੀ 'ਚ ਸਿੱਖ ਜਿਹੜੇ ਨੇ ਕਨਵਰਟ ਕੀਤੇ ਨੇ ਉਹਨਾਂ ਨੇ। ਤੇ ਉਹ ਇਹਨੂੰ ਕਹਿੰਦੇ ਨੇ ਪਾਵਰਟੀ ਪੋਲਿਟਿਕਸ, ਪਾਵਰਟੀ ਪੋਰਨ। ਜੀ। ਉਹਨਾਂ ਨੇ ਸਿਰਫ ਆਪਣੇ ਵਡਕਿਆਂ ਨੂੰ ਵੇਖ, ਮੈਂ ਉਹਨਾਂ ਨੂੰ ਹੁਣ ਇਹੀ ਕਹਾਂਗੀ ਕਿ ਜੀ ਵਡਕਿਆਂ ਨੂੰ ਵੇਖ ਕੇ ਤੁਸੀਂ ਕਰ ਗਏ ਹੋ, ਤੁਹਾਨੂੰ ਪਤਾ ਨਹੀਂ ਚੱਲਿਆ ਤੁਸੀਂ ਕਰਕੇ ਕੀ ਗਏ। ਦੂਜਾ, ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਕਿ ਪਾਕਿਸਤਾਨ ਇੰਨਾ ਗਰੀਬ ਹੈ, ਇੰਨਾ ਗਰੀਬ ਹੈ। ਉਹ ਸਾਡੇ ਵਿਚਾਰੇ ਜਿਹੜੇ ਮਾਸੂਮ ਲੋਕ ਨੇ ਉਹਨਾਂ ਨੂੰ ਨਹੀਂ ਗੱਲਾਂ ਪਤਾ ਬਥੇਰੀਆਂ। ਤੇ ਉਹ ਉਹਨਾਂ ਨੇ ਇੱਕ ਨੈਰੇਟਿਵ ਵੀ ਤੇ ਸੈੱਟ ਕਰਨਾ ਸੀ ਨਾ। ਹੂੰ। ਜਵਾਬਦੇਹੀ ਵੀ ਤੇ ਹੁੰਦੀ ਉੱਥੇ। ਤੁਹਾਨੂੰ ਪਤਾ ਕਿ ਏਜੰਟ ਬਣਾ ਦਿੰਦੇ ਨੇ ਅਗਲੇ। ਜਿਹੜਾ ਕੋਈ ਚੱਜ ਦੀ ਗੱਲ ਕਰਦਾ ਹਾਂ, ਪਾਕਿਸਤਾਨ ਬਾਰੇ, ਉਹ ਕਾਫੀ ਕੁਝ ਉਹ ਹੋਇਆ। ਏਜੰਟ। ਕਾਫੀ ਕੁਝ ਹੋਇਆ ਜੰਗ ਦੇ ਦਿਨਾਂ ਦੇ ਵਿੱਚ। ਤੇ ਸੌਰੀ, ਮੈਂ ਤੁਹਾਨੂੰ ਇੱਕ ਦਫਾ ਫਿਰ ਕੱਟ ਕੱਟ ਰਹੀ ਹਾਂ। ਤੇ ਹੁਣ ਅਸੀਂ ਆਂਦੇ ਹਾਂ ਕਿ ਇੱਥੇ ਸਰਦਾਰ ਜੀ 3 ਲੱਗੀ। ਹੂੰ। ਸਰਦਾਰ ਜੀ 3 ਦੇ ਇੱਥੇ ਰੱਜ ਕੇ ਬਿਜ਼ਨਸ ਕੀਤਾ। ਮੈਂ ਵੀ ਬਿਲਕੁਲ। ਪੋਸਟਾਂ ਕੀਤੀਆਂ ਕਿ ਫਿਲਮ ਹੂੰ। ਦੇਖੋ। ਉਹਦੇ ਪਿੱਛੇ ਹੂੰ। ਜੋ ਇੱਕ ਵਜ੍ਹਾ ਹੈ ਸੀ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ, ਆਰਟ ਨੂੰ, ਇਸ ਤਰ੍ਹਾਂ ਦੀ ਚੀਜ਼ਾਂ ਨੂੰ, 뮤직 ਨੂੰ ਤੁਸੀਂ ਖਾਸ ਨੈਰੇਟਿਵ ਦੇ ਤਹਿਤ ਇੱਕ ਬੰਦ ਗਲੀ ਦੇ ਵਿੱਚ ਲੈ ਕੇ ਜਾਓਗੇ, ਤੇ ਅਸੀਂ ਉਸ ਹੂੰ। ਨੂੰ ਸਪੋਰਟ ਨਹੀਂ ਕਰਦੇ। ਸੋ ਹੂੰ। ਮੈਂ ਵੀ ਗਿਆ, ਮੈਂ ਦੋਸਤਾਂ ਨੂੰ ਵੀ ਲੈ ਕੇ ਗਿਆ, ਲੋਕਾਂ ਨੂੰ ਕਿਹਾ ਵੀ ਦੇਖੀ, ਬਹੁਤ ਚੰਗਾ ਬਿਜ਼ਨਸ ਕੀਤਾ। ਹੁਣ ਚੱਲ ਹੂੰ। ਮੇਰਾ ਪੁੱਤ 4 ਆ ਰਹੀ ਹੈ, ਉਹਦੇ ਹੂੰ। ਅੰਦਰ ਵੀ ਉਹੀ ਹੈ ਕਿ ਇੰਡੀਆ ਦੇ ਅੰਦਰ ਉਹ ਨਹੀਂ ਲੱਗ ਰਹੀ, ਇੱਥੇ ਲੱਗ ਰਹੀ ਹੈ। ਜੀ। ਇਹ ਜਿਹੜੀ ਸਿਚੁਏਸ਼ਨ ਅੱਗੇ ਚੱਲ ਰਹੀ ਹੈ, ਇਹ ਕਿੱਥੇ ਕੁ ਤੱਕ ਇਹ ਚੱਲਣੀ ਚਾਹੀਦੀ ਹੈ, ਤੇ ਇਹਨੂੰ ਕਿੱਥੇ ਕੁ ਤੱਕ ਰੋਕਣਾ ਚਾਹੀਦਾ ਹੈ? ਤੇ ਬਿਹਤਰ ਸਿਚੁਏਸ਼ਨ ਕਿੰਜ ਬਣਦੀ ਹੈ ਕਿ ਥੋੜਾ ਜਿਹਾ ਫਿਰ ਦੁਬਾਰਾ ਤੋਂ ਇਨਸਾਨੀ ਸੋਚ ਇੱਕ ਇਹਨਾਂ ਦੇ ਅੰਦਰ ਪੈਦਾ ਹੋਵੇ, ਦੋਨੋਂ ਕੰਟਰੀਜ਼ ਦੇ। ਜ਼ਾਹਰੀ ਗੱਲ ਹੈ, ਉਹ ਤੁਸੀਂ ਤੇ ਮੈਂ ਇੰਜੈਕਟ ਨਹੀਂ ਕਰ ਸਕਦੇ, ਲੇਕਿਨ ਅਸੀਂ ਆਪਣੀ ਨਹੀਂ। ਸਹਾਇਤਾ ਦੇ ਸਕਦੇ ਸਟੇਟ ਆਫ ਇੰਡੀਆ ਨੂੰ ਆਪਣੇ ਲੋਕਾਂ ਦੇ ਨਾਲ ਝੂਠ ਬੋਲਣਾ ਹੁਣ ਛੱਡ ਦੇਣਾ ਚਾਹੀਦਾ। ਠੀਕ ਹੈ। ਉਹਨਾਂ ਦੇ ਲੋਕ ਸਿਆਣੇ ਬਿਆਣੇ ਨੇ। ਉਹਨਾਂ ਨੂੰ ਪੰਜਾਬੀ, ਉੱਥੇ ਕੋਈ ਹਿੰਦੀ ਬੋਲਣ ਵਾਲੇ ਦਿੱਲੀ 'ਚ ਬਹਿ ਕੇ ਕੋਈ ਪੰਜਾਬੀ ਫਿਲਮ ਨਹੀਂ ਵੇਖਦਾ। ਪੰਜਾਬੀ ਫਿਲਮਾਂ ਜਿਹੜੀਆਂ ਚੱਲਦੀਆਂ ਨੇ ਉਹ ਪੰਜਾਬੀ ਲੋਕਾਂ ਕਰਕੇ ਚੱਲਦੀਆਂ ਨੇ। ਜਦੋਂ ਮੈਂ ਦੱਸਿਆ ਸ਼ੁਰੂਆਤ 'ਚ ਕਿ 16 ਕਰੋੜ ਇੱਥੇ ਬੈਠੇ ਨੇ, 3 ਕਰੋੜ ਨੇ ਸਿਰਫ ਇੰਡੀਆ 'ਚ ਪੰਜਾਬੀ ਬੋਲਣ ਵਾਲੇ ਜੀ। ਤੇ ਪੰਜਾਬੀ ਸਮਝਣ ਵਾਲੇ। ਦੇਖੋ, ਜਿਹੜੇ ਫਿਲਮ ਮੇਕਰਸ ਨੇ ਉਹ ਪਾਗਲ ਨਹੀਂ ਹੁੰਦੇ, ਦੇ ਆਰ ਬਿਜ਼ਨਸਮੈਨ। ਉਹ ਪਾਕਿਸਤਾਨੀ ਐਕਟਰਸ ਜੇ ਲੈ ਰਹੇ ਨੇ, ਉਹ ਕਿਸੇ ਦੇ ਸਿਰ ਤੇ ਕੋਈ ਇੱਥੇ ਆਸਾਨ ਨਹੀਂ ਕਰ ਰਿਹਾ। ਸਾਨੂੰ ਆਪਣੀ, ਸਾਰਿਆਂ ਨੂੰ ਢਿੱਡ ਲੱਗੇ ਨੇ, ਸਾਰਿਆਂ ਨੂੰ ਆਪਣੀ ਰੋਟੀ ਪਤਾ ਹੈ। ਐਂਡ ਆਈ ਐਮ ਨਾਟ ਸੇਇੰਗ ਕਿ ਉਹ ਵਧੀਆ ਨਹੀਂ ਨੇ। ਹਾਂ, ਮਿਲ ਕੇ ਕੰਮ ਕਰਨਾ ਵਧੀਆ ਹੈ। ਪਾਕਿਸਤਾਨੀ ਐਕਟਰਸ ਨੂੰ ਵੀ ਸ਼ੋਕੇਸ ਲੱਭਦਾ ਹੈ।
ਹੂੰ ਪਰ ਬਹੁਤ ਸਾਰੇ ਪਾਕਿਸਤਾਨੀ ਨੇ ਜਿਨ੍ਹਾਂ ਨੂੰ ਇੰਡੀਅਨ ਐਕਟਰਸ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਇਫਤਿਖਾਰ ਠਾਕੁਰ ਜਾਂ ਇਹੋ ਜਿਹੇ ਨਾਂ ਜਿਹੜੇ ਨੇ ਨਾ ਉਹਨਾਂ ਨੇ ਇੰਡੀਅਨ ਫਿਲਮਾਂ 'ਚ ਕੰਮ ਕੀਤਾ ਹੈ। ਹੂੰ ਕਿਉਂਕਿ ਇੱਥੇ ਮੈਜੋਰਿਟੀ ਹੈ, ਤੁਹਾਨੂੰ ਇਹ ਮੰਨਣਾ ਪਵੇਗਾ ਕਿ ਬਥੇਰੇ ਲੋਕ ਇੱਥੇ ਬੈਠੇ ਨੇ, ਉਹ ਬੋਲਦੇ ਨੇ ਸਮਝਦੇ ਨੇ, ਉਹ ਜ਼ਿਆਦਾ ਬੋਲਦੇ ਸਮਝਦੇ ਨੇ, ਉਹ ਜ਼ਿਆਦਾ ਮੀਡੀਆ ਵੇਖਦੇ ਨੇ, ਕਿਉਂਕਿ ਉਹਨਾਂ ਦੇ ਕੋਲ ਆਪਣਾ ਮੀਡੀਆ ਜਿਹੜਾ ਨਾ ਉਹ ਲੈਕਿੰਗ ਹੈ, ਉਹਦੇ ਅੰਦਰ ਐਗਜ਼ਿਸਟ ਨਹੀਂ ਕਰਦੀ ਨਾ ਪੰਜਾਬੀਅਤ। ਤੇ ਫਿਰ ਉਹ ਕਿੱਦੇ ਵੱਲ ਵੇਖਣੇ ਨੇ, ਇੰਡੀਆ ਪੰਜਾਬ ਵੱਲ ਵੇਖਦੇ ਨੇ। ਸੋ ਇਹ ਇੱਕ ਸਾਂਝੀ ਕੋਲੈਬੋਰੇਸ਼ਨ, ਚ ਕੋਈ ਉੱਚਾ ਨੀਵਾ ਨਹੀਂ ਹੈ। ਪਹਿਲੇ ਤਾਂ ਇਹ ਗੱਲ ਆਪਣੇ ਜ਼ਿਹਨਾਂ ਤੋਂ ਕੱਢ ਦਿਓ ਕਿ ਜੀ ਤੁਸੀਂ ਇੰਡੀਆ 'ਚ ਰਹਿ ਕੇ ਕੋਈ ਪਾਕਿਸਤਾਨ ਨੂੰ ਫਾਇਦਾ ਦੇ ਰਹੇ ਹੋ ਜਾਂ ਪਾਕਿਸਤਾਨ ਨੂੰ। ਇਟਸ ਅ ਮਿਊਚੁਅਲ ਕੋਲੈਬੋਰੇਸ਼ਨ ਜਿਹਦੇ ਅੰਦਰ ਦੋਵੇਂ ਮੁਲਕਾਂ ਦੇ ਲੋਕਾਂ ਨੂੰ, ਇੰਡਸਟਰੀ ਨੂੰ, ਐਕਟਰਸ ਨੂੰ ਫਾਇਦਾ ਹੁੰਦਾ, ਤਾਂ ਉਹ ਆਉਂਦੇ ਨੇ। ਕੋਈ ਆਪਣੀ ਰੋਟੀ ਛੱਡ ਕੇ ਕਿਸੇ ਨੂੰ ਰੋਟੀ ਪੇਸ਼ ਨਹੀਂ ਕਰਦਾ, ਉਹ ਜ਼ਮਾਨਾ ਉਂਝ ਵੀ ਨਹੀਂ, ਪਹਿਲੀ ਗੱਲ। ਤੇ ਐਗਜ਼ੈਕਟਲੀ ਇੰਡੀਆ ਬਿਲਕੁਲ। ਦੀ ਸਟੇਟ ਨੂੰ ਆਪਣੇ ਲੋਕਾਂ ਦੇ ਨਾਲ ਝੂਠ ਬੋਲਣਾ ਛੱਡਣਾ ਪਵੇਗਾ ਕਿ ਜੇ ਪੰਜਾਬੀ ਦਾ ਤੁਸੀਂ ਬਚਾਅ ਚਾਹੁੰਦੇ ਹੋ, ਪੰਜਾਬੀ ਫਿਲਮਾਂ ਜ਼ਰੂਰੀ ਨੇ। ਕਲਚਰ ਆਰਟ ਦੇ ਬਗੈਰ ਤੁਸੀਂ ਲੈਂਗੁਏਜ ਨੂੰ ਨਹੀਂ ਅੱਗੇ ਲੈ ਕੇ ਚੱਲ ਸਕਦੇ। ਤੇ ਪਾਕਿਸਤਾਨ ਉਹਦੀ ਮਿਸਾਲ ਹੈ ਕਿ ਅਸੀਂ ਕਿਉਂ ਨਹੀਂ ਲੈ ਕੇ ਚੱਲ ਸਕਦੇ, ਕਿਉਂਕਿ ਸਾਡੇ ਕੋਲ ਉਹ ਮੀਡੀਅਮ ਨਹੀਂ ਹੈ। ਇੰਡੀਆ ਦੇ ਕੋਲ ਤੇ ਹੈ ਨਾ, ਪੰਜਾਬ ਦੀ ਸਟੇਟ ਦੇ ਕੋਲ। ਤਾਂ ਪਹਿਲੀ ਗੱਲ। ਦੂਜੀ ਗੱਲ ਹੈ ਕਿ ਕਿਸੇ ਹਿੰਦੀ ਬੋਲਣ ਵਾਲੇ ਨੇ ਜਾ ਕੇ ਸਰਦਾਰ ਜੀ ਵੇਖਣੀ ਵੀ ਨਹੀਂ ਹੈ, ਤੇ ਚੱਲ ਮੇਰਾ ਪੁੱਤ ਵੇਖਣੀ ਵੀ ਨਹੀਂ, ਅਸੀਂ ਵੇਖਣੀ ਹੈ, ਉਹ ਸਾਡੇ ਲੋਕਾਂ ਨੇ ਵੇਖਣੀ ਹੈ। ਤੇ ਐਵੇਂ ਹੀ ਇਹ ਗੱਲਾਂ ਕਰਕੇ ਤੁਸੀਂ ਜਿਹੜਾ ਨਾ ਲੋਕਾਂ ਦੇ ਦਿਲਾਂ 'ਚ ਲੈ ਕੇ ਆਉਂਦੇ ਹੋ ਫਜ਼ੂਲ ਕਰ। ਦੂਜੀ ਗੱਲ ਹੈ ਕਿ ਦਿਲਜੀਤ ਬਾਰੇ ਮੈਂ ਬਹੁਤ ਬਥੇਰੀ ਵੀਡੀਓਜ਼ ਬਣਾਈਆਂ। ਦਿਲਜੀਤ ਸਾਹਿਬ ਜਿਹੜੇ ਨੇ, ਜਾਂ ਉਹਨਾਂ ਨੇ ਜਿਹੜਾ ਹਾਨੀਆ ਆਮਨ ਨੂੰ ਲੈ ਕੇ ਇੱਕ ਫਿਲਮ ਬਣਾਈ ਹੈ, ਉਹਦੇ ਕਰਕੇ ਸਾਡੇ ਪਾਕਿਸਤਾਨ 'ਚ ਬਥੇਰੇ ਮੰਮੀ ਡੈਡੀ ਬੱਚਿਆਂ ਨੇ ਪਹਿਲੀ ਵਾਰੀ ਪੰਜਾਬੀ ਫਿਲਮ ਵੇਖੀ ਹੈ ਬਾਈ। ਬਹੁਤ ਸੋਹਣਾ। ਪਹਿਲੀ ਵਾਰੀ ਪੰਜਾਬੀ ਫਿਲਮ ਵੇਖੀ ਹੈ। ਤੇ ਠੀਕ ਹੈ, ਹਾਨੀਆ ਦੀ ਪੰਜਾਬੀ ਜਿਹੜੀ ਸੀ ਉਹ ਮੱਠੀ ਜਿਹੀ ਸੀ। ਬਥੇਰੇ ਲਫ਼ਜ਼ ਉਸ ਫਿਲਮ 'ਚ ਲੇਕਿਨ ਉਹਨਾਂ ਨੇ। ਉਹਦੇ ਨਾਲੋਂ ਬਿਹਤਰ ਸੀ ਉਹ ਕੀ ਆਪਣਾ ਮਾਹਿਰਾ ਖਾਨ ਤੋਂ ਤੇ ਮੌਲਾ ਬਹੁ ਜੱਟ ਬਿਹਤਰ ਮਾਇਰਾ ਸੀ। ਖਾਨ ਨਾਲੋਂ ਬਿਹਤਰ ਹਾਂ, ਸੀ। ਮਾਹਿਰਾ ਖਾਨ ਤੋਂ ਤੇ ਬਹੁ ਬਿਹਤਰ ਸੀ। ਤੇ ਗੱਲ ਇਹੀ ਹੈ ਕਿ ਉਹਦੇ ਵਾਸਤੇ ਉਹਨੇ ਐਫਰਟ ਕੀਤੀ ਹੈ ਕੁੜੀ ਨੇ। ਲੈਟਸ ਗਿਵ ਕ੍ਰੈਡਿਟ ਵੇਅਰ ਇਟਸ ਡਿਊ। ਉਹਨੇ ਜੀ ਜੀ। ਐਫਰਟ ਕੀਤੀ ਹੈ। ਕੁੜੀ ਜਿਹੜੀ ਬੋਲਦੀ ਹੀ ਨਹੀਂ ਹੈ, ਜਿਹੜੀ ਉਰਦੂ 'ਚ ਮੀਡੀਆ 'ਚ ਕੰਮ ਕਰਦੀ ਹੈ, ਜਿਹਨੂੰ ਆਂਦੀ ਨਹੀਂ ਹੈ, ਉਹਨੇ ਕੋਸ਼ਿਸ਼ ਕੀਤੀ, ਉਹ ਜੋ ਜਿੰਜ ਵੀ ਕੀਤੀ, ਠੀਕ ਹੈ। ਪਰ ਉਹਦਾ ਸਨੇਹਾ ਕੀ ਗਿਆ ਕਿ ਪੰਜਾਬੀ 'ਚ ਫਿਲਮ 'ਚ ਕੰਮ ਕਰਕੇ ਵੀ ਤੁਸੀਂ ਟੌਪ ਲੈਵਲ ਦੀ ਫੇਮ ਲੈ ਸਕਦੇ ਹੋ। ਤੁਸੀਂ ਚੰਗਾ ਬਿਜ਼ਨਸ ਕਰ ਸਕਦੇ ਹੋ। ਤੁਸੀਂ ਪੰਜਾਬੀ ਬੋਲੀ ਨੂੰ ਪੈਸੇ ਦੇ ਨਾਲ ਜੋੜਤਾ ਨਾ। ਜੇ ਤੁਸੀਂ ਪੈਸਾ ਕਮਾ ਸਕਦੇ ਹੋ, ਫੇਮ ਵੀ ਕਮਾ ਸਕਦੇ ਹੋ, ਇੱਜ਼ਤ ਵੀ ਕਮਾ ਸਕਦੇ ਹੋ, ਐਡੀ ਵੱਡੀ ਗੱਲ ਹੈ ਕਿ ਲੋਕਾਂ ਨੂੰ ਇਹਦਾ ਅੰਦਾਜ਼ਾ ਨਹੀਂ ਹੈ। ਤੇ ਸਾਡੇ ਵਾਸਤੇ ਤੇ ਸਰਦਾਰ ਜੀ 3 ਵਰਗੀ ਕੋਈ ਫਿਲਮ ਹੀ ਨਹੀਂ ਹੈ। ਮੈਂ ਤੇ ਕਹਿੰਦੀ ਹਾਂ ਕਿ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਜਿਹਦੇ ਅੰਦਰ ਤੁਸੀਂ ਮੇਨ ਸਟ੍ਰੀਮ ਐਕਟਰਸ ਨੂੰ ਲੈ ਕੇ ਜਾਓ, ਤਾਂ ਕਿ ਉਹਨਾਂ ਨੂੰ ਵੀ ਕੋਈ ਅਕਲ ਮੱਤ ਆਵੇ ਕਿ ਉਹ ਜਨਾਬ ਇੰਜ ਦੀਆਂ ਫਿਲਮਾਂ ਬਣਾਉਣ। ਤੇ ਕਿਉਂਕਿ ਪੰਜਾਬੀ ਜਿਹੜੀ ਹੈ, ਉਹ ਲੈਂਗੁਏਜ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ, ਬਲਕਿ ਬਿਹਤਰ ਕਰ ਸਕਦੇ ਹੋ।